ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ ਲਾਪਤਾ ਹੋਈ ਸਰਕਾਰ ਦੇ ਬਾਰੇ। ਸ਼ਰਮਾ ਜੀ ਕਹਿੰਦੇ ਪੰਜਾਬ 'ਚ ਧਰਨੇ ਹੀ ਧਰਨੇ ਨੇ, ਪਰ ਸਰਕਾਰ ਕਿਤੇ ਨਜ਼ਰ ਹੀ ਨਹੀਂ ਆ ਰਹੀ ਜੀ। ਪਰ ਜੀ ਸਰਕਾਰ ਤਾਂ ਸਰਕਾਰ ਵਿਰੋਧੀ ਧਿਰ ਵੀ ਕਿਤੇ ਨਜ਼ਰ ਨਹੀਂ ਆਉਂਦੀ। ਸਹੀ ਕਿਹਾ ਜੀ, ਬਿਲਕੁਲ ਸਹੀ ਕਿਹਾ ਜੀ। ਆਮ ਆਦਮੀ ਪਾਰਟੀ ਇੱਕੋ ਪਾਰਟੀ ਹੈ ਜਿਹਦਾ ਜਨਮ ਧਰਨਿਆਂ ਚੋਂ ਪਿਆ। ਜਿਹੜੀ ਧਰਨਿਆਂ ਚੋਂ ਜੰਮੀ ਪਾਰਟੀ, ਉਸ ਨੂੰ ਅੱਜ ਧਰਨਿਆਂ ਤੋਂ ਇਹਨਾਂ ਡਰ ਕਿਉਂ ਲੱਗਦਾ? ਸਹੀ ਹੈ ਜੀ, ਬਿਲਕੁਲ। ਉਹ ਧਰਨਿਆਂ ਨੂੰ ਰੋਕਣ ਦੇ ਲਈ ਪੂਰੀ ਪੁਲਿਸ ਤਾਕਤ ਝੋਕ ਦਿੰਦੀ ਹੈ, ਤੇ ਝੋਕਦੀ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਨਾਲ ਹੈ ਕਿ ਜਿਹਨੂੰ ਸੁਣਨਾ ਸਮਝਣਾ ਬੜਾ ਔਖਾ ਲੱਗਦਾ ਹੈ। ਇੱਕ DSP ਦਾ ਜਿਹੋ ਜਿਹਾ ਵਿਵਹਾਰ ਸੀ ਪਟਿਆਲੇ ਦੇ ਵਿੱਚ, ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਗਈ, ਉਹ ਤਾਂ ਇੱਕ ਪਾਸੇ। ਹੁਣ ਇੱਕ ਥਾਣੇਦਾਰ ਦੀ ਕਰਤੂਤ ਸਾਹਮਣੇ ਆ ਰਹੀ ਹੈ ਕਿ ਟਾਵਰ ਹੇਠ ਬੈਠਿਆਂ ਦੇ ਕਿਵੇਂ ਟੈਂਟ ਫਾੜ ਦਿਓ, ਉਹਨਾਂ ਨੂੰ ਕਹੋ ਕਿ ਜਿਵੇਂ ਉੱਥੇ ਛਿੱਤਰ ਖਾਦੇ ਨੇ ਇੱਥੇ ਵੀ ਖਾਓਗੇ ਜੀ। ਇਹ ਕੌਣ ਹੁਕਮ ਦਿੰਦਾ? ਨਹੀਂ ਤਾਂ ਪੁਲਿਸ ਵਾਲਿਆਂ ਨੂੰ ਘੱਟੋ ਘੱਟ ਇਹਨਾਂ ਦਾ ਪਤਾ ਹੋਣਾ ਚਾਹੀਦਾ ਕਿ ਆਪਣਾ ਹੱਕ ਮੰਗ ਰਹੇ ਨੇ। ਸਹੀ ਹੈ। ਹੁਣ ਹੋਰ ਸਰਕਾਰਾਂ ਤੋਂ ਨਹੀਂ ਮੰਗਣਗੇ, ਹੋਰ ਕਿਤੋਂ ਮੰਗਣ ਜਾਣ ਜੀ? ਆਪਣੀ ਚੁਣੀ ਸਰਕਾਰ ਤੋਂ ਨਹੀਂ ਮੰਗਣਾ ਤਾਂ ਹੋਰ ਕਿਤੋਂ ਮੰਗਣਾ? ਹੈ। ਸਹੀ ਹੈ। ਤੇ ਜੇ ਸਰਕਾਰਾਂ ਉਹਨਾਂ ਲਈ ਡਰਾਇੰਗ ਰੂਮ ਖੋਲਦੀਆਂ ਹੋਣ, ਜੇ ਪੰਜਾਬ ਭਵਨ ਖੋਲਦੀਆਂ ਹੋਣ, ਜੇ ਸਕੱਤਰੇਤ ਬੁਲਾ ਕੇ ਮੀਟਿੰਗ ਕਰਦੀਆਂ ਹੋਣ, ਜੇ ਮੁੱਖ ਮੰਤਰੀ ਦੀ ਕੋਠੀ ਦੇ ਅੰਦਰ ਬਿਠਾ ਕੇ ਗੱਲ ਕਰਦੀਆਂ ਹੋਣ, ਤਾਂ ਸੜਕਾਂ ਤੇ ਕਿਉਂ ਬੈਠਣਾ ਪਵੇ, ਟਾਵਰਾਂ ਤੇ ਕਿਉਂ ਚੜ੍ਹਨਾ ਪਵੇ ਜੀ? ਸਹੀ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਧ ਧਰਨੇ ਕਿਸਾਨ ਜਥੇਬੰਦੀਆਂ ਲਾਉਂਦੀਆਂ, ਉਸ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਲਾਉਂਦੀਆਂ, ਕੱਚੇ ਅਧਿਆਪਕ, ਇੰਜੀਨੀਅਰ, ਡਾਕਟਰ, ਨਰਸਾਂ, ਆਂਗਨਵਾੜੀ, ਮਜ਼ਦੂਰ ਯੂਨੀਅਨਾਂ, ਹੁਣ ਮੁਲਾਜ਼ਮ ਜਿਹੜੇ ਇਹਨਾਂ ਦੇ ਕੋਲ ਕੰਮ ਕਰਦੇ ਨੇ ਉਹ DA ਲਈ ਜੀ, ਉਹ ਪੈਨਸ਼ਨਰ ਹੈ ਨਾ, ਤੇ ਮਾਸਟਰ, ਸਾਰਾ ਕੁਛ। ਹੁਣ ਕੱਲ ਹੀ ਕੱਚੇ ਮੁਲਾਜ਼ਮ ਜਿਹੜੇ ਉਹਦੇ ਵਾਲੇ ਨੇ, PRTC ਵਾਲੇ, ਕਿ ਸਾਨੂੰ ਤਾਂ ਠੇਕੇ ਤੇ ਰੱਖਿਆ, ਡੇਲੀ ਵੇਜ ਤੇ ਰੱਖਿਆ, ਉਹ ਸੇਵਾ ਕੇਂਦਰਾਂ ਵਾਲੇ, ਸਾਰੀਆਂ ਧਿਰਾਂ ਜਿਹੜੇ ਧਰਨੇ ਲਾਉਂਦੀਆਂ ਨੇ, ਮੈਨੂੰ ਦੱਸੋ ਜੀ ਕਿਹਦੇ ਨਾਲ ਬਿਠਾ ਕੇ ਸਰਕਾਰ ਨੇ ਕਦੇ ਗੱਲ ਕੀਤੀ ਆ? ਜੀ ਸਹੀ ਹੈ। ਜੇ ਕਿਸਾਨਾਂ ਨਾਲ ਸ਼ੁਰੂ ਚ ਇੱਕ ਗੱਲ ਕੀਤੀ ਤਾਂ ਉੱਠ ਕੇ ਭੱਜ ਗਏ, ਤੇ ਜਿਨ੍ਹਾਂ ਨਾਲ ਬੈਠ ਕੇ ਤੁਸੀਂ ਗੰਢ ਧੁੱਪ ਕਰਦੇ ਸੀਗੇ ਕਿ ਸ਼ਾਇਦ ਤੁਹਾਨੂੰ ਰਾਜ ਸਭਾ ਦੀਆਂ ਪੌੜੀਆਂ ਚੜਾ ਦਿਆਂਗੇ, ਉਹਨਾਂ ਦੀਆਂ ਟਰੈਲੀਆਂ ਖਾ ਗਏ ਤੁਸੀਂ। ਸਹੀ ਗੱਲ ਹੈ, ਬਿਲਕੁਲ। ਸੋ ਇੱਥੋਂ ਦਾ ਲਾ ਲਓ ਕਿ ਜਿਨ੍ਹਾਂ ਤੇ ਟਰੈਲੀ ਚੋਰ ਦੇ ਦੋਸ਼ ਲੱਗਦੇ ਸੀ, ਪਟਿਆਲੇ ਵਾਲੇ ਧਰਨੇ ਚ ਇੰਜੀਨੀਅਰਾਂ ਤੇ ਡਾਂਗਾ ਫੇਰਦੇ, ਉਹਨਾਂ ਤੇ ਮੋਬਾਈਲ ਚੋਰੀ ਤੱਕ ਦੇ ਦੋਸ਼ ਵੀ ਲੱਗ ਗਏ। ਬਿਲਕੁਲ। ਸੋ ਇਹ ਸਾਰਾ ਵਰਤਾਰਾ ਸਵਾਲ ਪੈਦਾ ਕਰਦਾ ਕਿ ਪੰਜਾਬ ਧਰਨਿਆਂ ਦੀ ਧਰਤੀ ਬਣੀ ਹੋਵੇ, ਔਰ ਉਸ ਰਾਜ ਭਾਗ ਚ ਜਿਹੜਾ ਮੁੱਖ ਮੰਤਰੀ ਇਹ ਕਹਿ ਕੇ ਆਇਆ ਸੀ ਕਿ ਸਾਡੇ ਰਾਜ ਦੇ ਵਿੱਚ ਧਰਨੇ ਨਹੀਂ ਲੱਗਣਗੇ। ਸਹੀ ਹੈ। ਇਹ ਉਹਨਾਂ ਦਾ ਕਹਿਣ ਤੋਂ ਭਾਵ ਇਹੀ ਸੀਗਾ ਕਿ ਅਸੀਂ ਪੁਲਿਸ ਤੋਂ ਚੁਕਾ ਦਿਆਂਗੇ, ਕਟਾ ਦਿਆਂਗੇ, ਧਰਨੇ ਲੱਗਣ ਨਹੀਂ ਦਿਆਂਗੇ। ਅਸੀਂ ਤਾਂ ਇਹ ਅਰਥ ਲੈਂਦੇ ਰਹੇ ਕਿ ਇਹਦਾ ਮਤਲਬ ਉਹ ਕਹਿੰਦੇ ਕਿ ਮੈਂ ਮਸਲਿਆਂ ਦੇ ਹੱਲ ਕਰ ਦੂੰਗਾ। ਸਹੀ ਹੈ। ਸੋ ਇੱਕ ਵੀ ਵਾਰ ਕਿਸੇ ਦੀ ਬਾਂਹ ਫੜਨ ਦੀ ਕੋਸ਼ਿਸ਼ ਨਹੀਂ। ਸੇਵਾ ਕੇਂਦਰ ਵਾਲਿਆਂ ਨੂੰ ਮਿੱਠੀ ਗੋਲੀ ਦੇ ਦਿਓ, ਤੌਰ ਤੇ ਬੱਸ ਵਾਲਿਆਂ ਨੂੰ ਕੱਲ ਦੇਰ ਰਾਤ ਸਮਝਾ ਬੁਝਾ ਕੇ ਤੋੜ ਦੋ, ਬਾਰੋ ਬਾਰੀ ਅਫਸਰ ਅਧਿਕਾਰੀਆਂ ਰਾਹੀਂ ਇੰਜੀਨੀਅਰ ਵਿਚਾਰੇ ਫਿਰੀ ਜਾਣ, ਇਹਨਾਂ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਕੋਈ ਟਾਵਰ ਤੇ ਚੜ ਜਾਣ, ਜੋ ਮਰਜ਼ੀ ਹੋਈ ਜਾਵੇ, ਕੁਛ ਮਰਜ਼ੀ। ਸਹੀ ਹੈ। ਸਰਕਾਰ ਵੀ ਨਹੀਂ ਲੱਭ ਰਹੀ, ਵਿਰੋਧੀ ਧਿਰਾਂ ਵੀ ਨਹੀਂ ਲੱਭ ਰਹੀਆਂ। ਇਹਨਾਂ ਦੀਆਂ ਰਜਾਈਆਂ 'ਚ ਬੈਠ ਕੇ ਰਾਤਾਂ ਕੱਟਣ ਵਾਲੇ ਭਗਵੰਤ ਮਾਨ ਹੋਰੀ ਆਪਣੀ ਗੱਡੀ 'ਚ ਹਮੇਸ਼ਾ ਦਰੀ ਚਾਦਰ ਨਾਲ ਲੈ ਕੇ ਤੁਰਨ ਵਾਲੇ, ਲੋਈ ਲੈ ਕੇ ਬੈਠਣ ਵਾਲੇ, ਹੈਨਾ। ਕੇਜਰੀਵਾਲ ਫੁੱਟਪਾਥਾਂ ਤੇ ਰਜਾਈਆਂ ਲੈ ਕੇ ਸੌਣ ਵਾਲਾ, ਹੈਨਾ। ਤੇ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਜਿਹਦੀ ਪੈਦਾਇਸ਼ ਹੋਈ ਹੋਵੇ, ਸਹੀ ਹੈ, ਉਹ ਅੱਜ ਪ੍ਰਦਰਸ਼ਨਕਾਰੀਆਂ ਨੂੰ ਨਫ਼ਰਤ ਕਰਦਾ ਹੋਵੇ, ਉਹ ਅੱਜ ਅੰਦੋਲਨਕਾਰੀਆਂ ਨੂੰ। ਤੁਹਾਡੇ ਤਾਂ ਮਨ 'ਚ ਰਾਜਨੀਤੀ ਸੀ, ਤਾਂ ਰਾਜਨੀਤੀ ਲਈ ਨਹੀਂ ਆ ਰਹੇ। ਇਹਨਾਂ ਨੇ ਤਾਂ ਪਾਰਟੀ ਨਹੀਂ ਬਣਾਉਣੀ, ਇਹਨਾਂ ਨੇ ਤੁਹਾਡੀਆਂ ਵੋਟਾਂ ਦੀ ਵੰਡ ਨਹੀਂ ਕਰਨੀ, ਇਹ ਤਾਂ ਆਪਣਾ ਹੱਕ ਮੰਗਦੇ ਨੇ। ਜਿਹੜੇ ਟੈਕਸ ਤੁਸੀਂ ਵਸੂਲਦੇ ਹੋ ਉਹ 'ਚੋਂ ਤਨਖਾਹ ਮੰਗਦੇ ਨੇ। ਪਰ ਨਹੀਂ, ਤੁਸੀਂ ਇਹਨਾਂ ਨਾਲ ਬੈਠਕਾਂ ਤਾਂ ਨਹੀਂ ਕਰਦੇ ਕਿ ਇਹਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ ਤਾਂ ਕੁਝ ਦੇਣਾ ਪਊਗਾ। ਸਹੀ ਹੈ। ਤੁਸੀਂ ਬੈਠਕਾਂ ਕਰਦੇ ਹੋ ਕਾਰੋਬਾਰੀਆਂ ਨਾਲ, ਤੁਸੀਂ ਬੈਠਕਾਂ ਕਰਦੇ ਹੋ ਵਪਾਰੀਆਂ ਨਾਲ, ਕਿਉਂਕਿ ਉੱਥੋਂ ਕੁਝ ਮਿਲੂਗਾ। ਚੋਣਾਂ ਤੋਂ ਪਹਿਲਾਂ ਜੇ ਸਰਕਾਰ ਦੀ ਇਹ ਮਨਸ਼ਾ ਹੋਵੇ ਕਿ ਅਸੀਂ ਇਹ ਵੋਟਾਂ ਹਾਸਲ ਕਰਨੀਆਂ ਨੇ, ਤਾਂ ਉਹ ਇਹ ਮਸਲੇ ਗੰਭੀਰਤਾ ਨਾਲ ਹੱਲ ਕਰੇ। ਸਹੀ ਹੈ। ਜਾਂ ਉਹਨੂੰ ਲੱਗਦਾ ਹੈ ਕਿ ਇਹਦੀ ਸਾਨੂੰ ਲੋੜ ਨਹੀਂ, ਸਾਡੇ ਕੋਲ ਫਾਰਮੂਲੇ ਹੋਰ ਨੇ ਵੋਟਾਂ ਲੈਣ ਦੇ, ਤੇ ਉਹਦੇ ਲਈ ਚੋਣਾਂ ਤੋਂ ਪਹਿਲਾਂ ਜੇ ਵਪਾਰੀਆਂ ਕਾਰੋਬਾਰੀਆਂ ਨਾਲ ਬੈਠਕਾਂ ਹੋਣ ਤਾਂ ਸਭ ਨੂੰ ਅਰਥ ਸਮਝ ਆਉਂਦੇ ਨੇ ਕਿ ਉਹ ਤਾਂ ਚੋਣ ਫੰਡ ਹੈ ਜੀ। ਹੁਣ ਉਹ ਫੰਡ ਪਾਰਟੀ ਫੰਡ ਹੈ ਕਿ ਹਿੱਸਾ ਫੰਡ ਹੈ, ਆਪਣੀ ਜੇਬ ਦਾ ਫੰਡ ਹੈ, ਉਹ ਕਿਹਦਾ ਫੰਡ ਹੈ? ਸੋ ਵਪਾਰੀਆਂ ਕਾਰੋਬਾਰੀਆਂ ਕੋਲੇ ਸਰਕਾਰ 30 ਦਿਨ ਢੁਕਦੀ ਹੈ। ਸਹੀ ਹੈ। ਤੇ ਇੱਧਰ ਜਿਹੜੇ ਪੀੜਤ ਧਿਰ ਨੇ, ਜਿਹੜੇ ਹੱਕ ਮੰਗਣ ਵਾਲੇ ਨੇ, ਉਹਨਾਂ ਕੰਨੀ ਕਦੇ ਮੂੰਹ ਵੀ ਨਹੀਂ ਕਰਦੀ। ਜੀ ਬਿਲਕੁਲ ਸਹੀ ਹੈ।